ठीक हो गया माशाल्लाह। ते तुसीं ये पपीता भी चलाया होया भी इत्थे ਇਹਦੀ ਗੋਡੀ ਛੋਡੀ ਅਗਰ ਤੁਸੀਂ ਮਿਨੀ ਟਰੈਕਟਰ ਲਾਓ ਤਾਂ ਤੁਹਾਨੂੰ ਕੰਮ ਦੇਊਗਾ ਜਾਂ ਤੁਸੀਂ ਇਹ ਹੀ ਅੱਛਾ ਸਮਝਦੇ ਹੋ? ਇਹ ਅੱਛਾ ਸਮਝਦੇ ਆ। ਮਿਨੀ ਟਰੈਕਟਰ ਵੀ ਆਪਣੀ ਜਗ੍ਹਾ ਠੀਕ ਹੈ ਲੇਕਿਨ ਸਾਡੇ ਵਾਸਤੇ ਬੈਸਟ ਹੈ। अस्सलाम वालेकुम तमाम दोस्तों का की हाल चाल है जी? ठीक हो दोस्तों? अज तुहानूं असीं दिखाने हैं जी गोडी करने वाली मशीन की परफॉर्मेंस। ਇਹਦੀ ਪਹਿਲਾਂ ਥੋੜੀ ਜਿਹੀ ਡਿਟੇਲ ਵੀ ਦੇਵਾਂਗੇ ਤੁਹਾਨੂੰ ਤੇ ਇਹ ਭਾਈ ਇਹਨੂੰ ਇਸਤੇਮਾਲ ਕਰਦੇ ਇਹਨਾਂ ਕੋਲ ਇਹਦੀ ਤਫਸੀਲ ਪੁੱਛਾਂਗੇ ਸਾਰੀ ਵੀ ਤੁਸੀਂ ਇਹਦੇ ਕੋਲ ਕੀ ਕੰਮ ਲੈਂਦੇ ਆ, ਕਿੰਨਾ ਇਹਦਾ ਪੈਟਰੋਲ ਦਾ ਖਰਚਾ ਵਾ ਤੇ ਬਾਕੀ ਇਸ ਤੇ ਆ ਕਿੰਨੇ ਹਾਰਸ ਪਾਵਰ ਦਾ ਇੰਜਨ ਲੱਗਾ ਹੋਇਆ ਵਾ ਤੇ ਬਾਕੀ ਇਹਦੇ ਥੱਲੇ ਕਟਰ ਲੱਗੇ ਹੋਏ ਆ। ਇਹ ਇਹਨੂੰ ਲਿਜਾਣ ਵਾਸਤੇ ਕਿਤੇ ਇੱਥੇ ਟਾਇਰ ਲੱਗ ਜਾਂਦੇ, ਇਹ ਕਟਰ ਲੱਥ ਕੇ ਦੋਨਾਂ ਸਾਈਡਾਂ ਤੇ ਇਹ ਦੇਖੋ। ਤੇ ਬਾਕੀ ਇਹਨਾਂ ਨੇ ਬਾਗ ਦੀ ਗੋਡੀ ਵਾਸਤੇ ਰੱਖਿਆ ਹੋਇਆ ਹੈ। ਮਾਲਟਿਆਂ ਦਾ ਬਾਗ ਆ, ਬੂਟਿਆਂ ਦਾ ਵਕਫਾ ਥੋੜਾ ਕਮ ਹੈ, ਇਸ ਕਰਕੇ ਇਹਨੂੰ ਹੀ ਇਸਤੇਮਾਲ ਕਰਦੇ। ਇੱਥੇ ਟਰੈਕਟਰ ਵਗੈਰਾ ਤਾਂ ਚੱਲ ਨਹੀਂ ਸਕਦਾ। ਆਪਣੇ ਨਾਲ ਆ ਜੀ ਅਰਸਲਾਨ ਭਾਈ। अस्सलाम वालेकुम। ਵਾਲੇਕੁਮ अस्सलाम जी। ਕੀ ਹਾਲ ਹੈ ਜੀ? ਠੀਕ ਹੋ? ਅਲਹਮਦੁਲਿਲਾ ਭਾਈ। ਅੱਛਾ ਪਹਿਲਾਂ ਤਾਂ ਇਸ ਮਸ਼ੀਨ ਦੇ ਬਾਰੇ ਦੱਸੋ ਵੀ ਤੁਸੀਂ ਲਈ ਕਿੰਨੇ ਦੀ ਸੀ ਇਹ ਜੀ ਅਸਾਂ ਲਈ ਸੀ 70,000 ਰੁਪਏ ਦੀ। ਅੱਜ ਤੋਂ ਕਿੰਨੀ ਦੇਰ ਪਹਿਲਾਂ? ਅੱਜ ਤੋਂ ਤਕਰੀਬਨ 1.5 ਸਾਲ ਪਹਿਲੇ। ਠੀਕ ਹੋ ਗਿਆ। ਤੇ ਤੁਸੀਂ ਇਹ ਬਾਗ 'ਚ ਇਸਤੇਮਾਲ ਕਰਦੇ ਆ ਜਾਂ ਕਿਸੇ ਹੋਰ ਪਾਸੇ ਵੀ ਇਸ ਤੋਂ ਕੰਮ ਲੈਂਦੇ ਆ? ਨਹੀਂ, ਜੋ ਸ਼ਾ ਮਰਜ਼ੀ ਇਸਤੇਮਾਲ, ਜਿੱਥੇ ਮਰਜ਼ੀ ਇਸਤੇਮਾਲ ਕਰ ਸਕਦੇ ਹੋ। ਮਸਲਨ ਤੁਹਾਡੀ ਹੁਣ ਜ਼ਮੀਨ ਇੱਕ ਜਗ੍ਹਾ ਤੇ 2 ਕਨਾਲ ਹੈ ਹਾਂਜੀ ਤੇ ਅੱਲਾਹ ਭਲਾ ਕਰੇ ਰਸਤਾ ਹੈ ਨਹੀਂ ਉਹਦਾ, ਤੇ ਰਸਤੇ ਦੀ ਤੰਗੀ ਖਤਮ ਕਰਨ ਵਾਸਤੇ ਬਹੁਤ ਅੱਛਾ ਹੱਲ ਕੱਢਿਆ ਇਹਨਾਂ ਨੇ। ਠੀਕ ਆ। ਇਹਦੇ ਵਿੱਚ ਤੁਹਾਨੂੰ ਡੀਜ਼ਲ ਇੰਜਨ ਵੀ ਮਿਲ ਜਾਂਦਾ ਜਾਂ ਨਹੀਂ? ਨਹੀਂ, ਡੀਜ਼ਲ ਇੰਜਨ ਹੈ, ਉਹ ਹੈ ਥੋੜਾ 15 ਹਾਰਸ ਪਾਵਰ ਹੋ ਜੇ, ਉਹ ਥੋੜੀ ਹੈਵੀ ਹੋ ਜਾਂਦੀ ਹੈ। ਠੀਕ ਆ। ਇਹ ਕਿੰਨੇ ਹਾਰਸ ਪਾਵਰ ਦਾ ਲੱਗਾ ਹੋਇਆ? ਇਹ 7 ਹਾਰਸ ਪਾਵਰ ਹੈ। ਠੀਕ ਆ। ਤੇ ਇਹਦਾ 1 ਏਕੜ 'ਚ ਦੇਰ ਕਿੰਨੀ ਲੱਗਦੀ ਆ ਤੇ ਖਰਚਾ ਕਿੰਨਾ ਪੈਟਰੋਲ ਦਾ? ਇਹ ਤਕਰੀਬਨ ਜੀ ਖਰਚਾ ਹੈ 4.5 ਲੀਟਰ 1 ਏਕੜ ਦਾ। 1 ਏਕੜ ਦਾ। ਤੇ ਦੇਰ ਇਵੇਂ ਹੈ ਜੀ, ਇਹਨੂੰ ਥੋੜਾ ਜਿਹਾ ਰੈਸਟ ਦੇਣਾ ਪੈਂਦਾ। ਕਿੰਨੀ ਕੁ ਦੇਰ ਬਾਅਦ? ਤਕਰੀਬਨ 20 ਮਿੰਟ ਚਲਾ ਕੇ 10 ਮਿੰਟ ਰੈਸਟ ਦੇਣਾ ਪੈਂਦਾ। ਬੰਦਾ ਆਪ ਵੀ ਥੱਕ ਜਾਂਦਾ, ਆਪ ਵੀ ਰੈਸਟ ਲੈਂਦਾ ਤੇ ਗੱਡੀ ਇਹਨੂੰ ਮਸ਼ੀਨ ਨੂੰ ਰੈਸਟ। ਹੁਣ ਇਹ ਜਿਵੇਂ ਬੂਟੇ ਲੱਗੇ ਹੋਏ ਆ ਸਾਰੇ, ਬਹੁਤ ਵਕਫਾ ਕੰਮ ਨਜ਼ਰ ਆ ਰਿਹਾ ਹੋਣਾ। ਇਸ ਤੇ ਤੁਸੀਂ ਅਗਰ ਸਾਰੇ ਬੂਟਿਆਂ ਦੀ ਗੋਡੀ ਕਰਨੀ ਹੋਵੇ ਤਾਂ ਕਿੰਨੀ ਕੁ ਦੇਰ ਲੱਗੂਗੀ ਰੈਸਟ ਦਵਾ ਕੇ ਜਾਂ ਜੋ ਵੀ ਹਿਸਾਬ? ਇਹ ਤਕਰੀਬਨ 2 ਦਿਨਾਂ 'ਚ ਸਾਡਾ ਕੰਮ ਮੁੱਕ ਜਾਂਦਾ। ਯਾਨੀ ਕਿ ਅਸਾਂ ਸਵੇਰ 6-7 ਵਜੇ ਆਉਂਦੇ ਆ ਤੇ ਤਕਰੀਬਨ 11-12 ਵਜੇ ਤੱਕ ਕੰਮ ਕਰਦੇ ਆ। ਵੀ 2 ਬੰਦੇ ਚਲਾਉਂਦੇ ਇਹਨੂੰ ਫਿਰ? ਇੱਕ ਬੰਦਾ ਹੀ ਚਲਾਉਂਦਾ। ਅੱਛਾ। ਤੇ ਮੈਂ ਤਾਂ ਕਦੀ ਕਦਾਰ ਚਲਾਨਾ ਆਪ। ਬਾਕੀ ਕੋਈ ਇਹਦੇ ਨਾਲ ਕੋਈ ਐਕਸਟਰਾ ਸਮਾਨ ਵੀ ਲੱਗਾ ਹੋਵੇ ਜਿਹੜਾ ਤੁਸੀਂ ਉਤਾਰਿਆ ਹੋਵੇ? ਕੋਈ ਪਲੇਟਾਂ ਨਾਲ ਇੱਥੇ ਲੱਗੀਆਂ ਨੇ ਪਲੇਟਾਂ। ਅੱਛਾ। ਉਹ ਅਸਾਂ ਲਾਈਆਂ ਹੋਈਆਂ ਨੇ। ਉਹ ਕਿਉਂ ਲਾ ਕੇ ਰੱਖੀਆਂ ਤੁਸੀਂ? ਉਹ ਇਸ ਕਰਕੇ ਲਾ ਕੇ ਰੱਖੀਆਂ ਹੋਈਆਂ ਨੇ ਕਿ ਉਹ ਸਪੀਡ ਨਾਲ ਚੱਲਦੀ ਹੈ ਤੇ ਜ਼ਿਆਦਾ ਉਹ ਨਹੀਂ ਹੁੰਦੀ, ਅੰਦਰ ਨਹੀਂ ਜਾਂਦੀ। ਅੱਛਾ ਵੀ ਯਾਨੀ ਕਿ ਨਜ਼ਦੀਕ ਨਹੀਂ ਜਾਂਦੀ ਬੂਟੇ ਦੇ। ਹਾਂ ਉਹ ਥੋੜਾ ਜਿਹਾ ਇੱਧਰ ਇਹ ਦੇਖੋ ਨਾ, ਫਿਟਿੰਗ ਬਣੀ ਹੋਈ ਹੈ ਇਸ ਜਗ੍ਹਾ ਤੇ। ਇਹ ਡਿਸਕਾਂ ਟਾਈਪ ਜਿਵੇਂ ਡਰਿਲ ਦੇ ਅਕਸਰ ਲੱਗੀਆਂ ਹੁੰਦੀਆਂ ਨਵੇਂ ਮਾਡਲਾਂ ਦੀਆਂ ਆਉਂਦੀਆਂ, ਐਵੇਂ ਇਹ ਡਿਸਕਾਂ ਲੱਗੀਆਂ ਹੋਈਆਂ ਇਹਦੇ ਸਾਈਡ ਤੇ। ਡਿਸਕਾਂ ਐਸੀ ਉਹ ਅਸਾਂ ਲਾਤੀਆਂ, ਉਹ ਜ਼ਿਆਦਾ ਖੁੱਬਦੀਆਂ ਨਹੀਂ। ਹੁਣ ਇਹ ਅੱਛਾ। ਦੇਖੋ, ਮੈਂ ਤੁਹਾਨੂੰ ਦਿਖਾਵਾਂ। ਬਾਕੀ ਪਰਫਾਰਮੈਂਸ ਵੀ ਚੈੱਕ ਕਰਵਾ ਦਿੰਦੇ ਆਪਾਂ। ਆ ਦੇਖੋ। ਹਾਂ ਇਹ ਐਂਡ ਹੋ ਗਿਆ। ਤਕਰੀਬਨ 6 ਇੰਚ ਤੱਕ ਤਾਂ ਜਾ ਰਹੀ ਹੈ। ਹਾਂ, ਇਹ ਹਾਲਾਂ ਤੋਂ ਜ਼ਿਆਦਾ ਲੱਗਦੀ ਹੈ। ਹਾਲ ਜਿਹੜੇ ਟਰੈਕਟਰ ਮਗਰ ਹੁੰਦੇ ਉਹਨਾਂ ਤੋਂ ਜ਼ਿਆਦਾ ਲੱਗਦੀ ਹੈ। ਅੱਛਾ। ਇਹ ਕਿਉਂਕਿ ਇਹਦੇ ਪਿੱਛੇ ਆ ਪਾਇਦਾਨ ਵੀ, ਇਹ ਵੀ ਜਿਹੜਾ ਇਹ ਲੱਗਾ ਹੋਇਆ ਡੰਡਾ ਜਿਹਾ, ਇਹ ਵੀ ਖੁੱਬਦਾ ਰਹਿੰਦਾ ਲੀਵਰ। ਇਹਦੀ ਵਜ੍ਹਾ ਨਾਲ ਖੁੱਬਦਾ ਸਾਰਾ। ਇੱਥੋਂ ਤੇ ਤੁਸੀਂ ਇਹਦੀ ਗਹਿਰਾਈ ਕਮ ਜਾਂ ਜ਼ਿਆਦਾ ਕਰ ਸਕਦੇ ਹੋ? ਜ਼ਿਆਦਾ ਕਰ ਸਕਦੇ ਆ। ਆ ਸੁਰਾਖ ਨੇ। ਜਿਵੇਂ ਆ ਹਾਲਾਂ ਦਾ ਕੋਡ ਹੁੰਦਾ ਜੀ, ਤਕਰੀਬਨ ਇਹ ਤੁਸੀਂ ਇੱਥੋਂ ਤੱਕ ਵੀ ਇਹਨੂੰ ਲਾ ਸਕਦੇ ਆ। ਹਾਂ। ਫਿਰ ਇਹ ਵੀ ਇਹਦਾ ਪੈਟਰੋਲ ਦਾ ਖਰਚਾ ਵੀ ਵੱਧ ਜੂਗਾ ਐਵੇਂ ਨਾ। ਇਸੇ ਤਰ੍ਹਾਂ ਠੀਕ ਹੋ ਗਿਆ। ਤੇ ਠੀਕ ਆ, ਤੁਸੀਂ ਇਹ ਸਟਾਰਟ ਕਰੋ ਹੁਣ ਤੇ ਸਾਨੂੰ ਇਹਦੀ ਪਰਫਾਰਮੈਂਸ ਚੈੱਕ ਕਰਵਾਓ। ਇਹਦੇ ਬਾਕੀ ਕੋ ਲੀਵਰਾਂ ਬਾਰੇ ਦੱਸੋ ਵੀ ਕਿਹੜੀ ਚੀਜ਼ ਕਿਵੇਂ, ਇਹ ਵੀ ਦੱਸੋ। ਇਹ ਜੀ ਇਹਦਾ ਕਲਚ। ਠੀਕ ਹੋ ਗਿਆ। ਇਹ ਗੇਅਰ 2 ਗੇਅਰ ਲੱਗਦੇ ਨੇ ਇਹਨੂੰ, ਹਾਈ ਲੋ ਦਾ। ਹਾਂ। ਠੀਕ ਹੋ ਗਿਆ। ਠੀਕ ਹੈ। ਤੇ ਇਹ ਬੈਕ ਵੀ ਹੋ ਜਾਂਦੀ ਹੈ। ਇਹ ਇੰਜਣ ਦੇ ਨਾਲ ਹੀ ਬੈਕ ਹੁੰਦੀ ਹੈ? ਹਾਂ, ਬੈਕ ਵੀ ਹੋ ਜਾਂਦੀ ਹੈ। ਚਲੋ ਤੁਸੀਂ ਸਾਨੂੰ ਬੈਕ ਵੀ ਕਰਕੇ ਦਿਖਾਈਓ। ਬਾਕੀ ਹੋਰ ਵੀ ਸਟਾਰਟ ਹੋ ਗਈ। ਇਹ ਦੇਖੋ ਜੀ, ਇਹ ਬੈਕ ਹੋ ਰਹੀ ਹੈ। ਠੀਕ ਹੋ ਗਿਆ। ਲੈ ਆਓ ਅੱਗੇ।
ਜਾਮ ਵਗੈਰਾ ਵੀ ਲੱਗ ਜਾਂਦੀ ਹੈ ਅਗਰ ਜ਼ਿਆਦਾ ਘਾਹ ਫਸ ਜਾਵੇ ਤੇ ਜਾਮ ਵਗੈਰਾ ਲੱਗ ਜਾਂਦੀ ਹੋਵੇ? ਨਹੀਂ ਜਾਮ ਨਹੀਂ ਲੱਗਦੀ, ਸਾਹ ਇਸ ਫਸ ਜਾਂਦਾ ਹੈ ਅੱਛਾ ਥੋੜਾ ਜਿਹਾ। ਹਾਂ। ਉਹ ਥੋੜੀ ਰੋਕ ਕੇ ਮਸ਼ੀਨ ਸਾਹ ਕਰ ਲੈਂਦੀ, ਇੰਨਾ ਜ਼ਿਆਦਾ ਨਹੀਂ ਫਸਦਾ। ਵੀ ਜਾਮ ਨਹੀਂ ਹੁੰਦੀ ਮਸ਼ੀਨ? ਆਹ ਸਾਹ ਦੇਖ ਲਓ ਕਿੰਨਾ ਵੱਡਾ ਵੱਡਾ ਹੋਇਆ ਹੈ, ਹਾਂਜੀ ਉਹ ਜਾਮ ਨਹੀਂ ਹੋ ਰਿਹਾ। ਸਹੀ ਹੈ। ਤੇ ਬਾਕੀ ਇਹ ਤੁਹਾਨੂੰ ਵੀ ਕਿੰਨੀ ਕੁ ਦੇਰ ਹੋ ਗਈ ਇਸਤੇਮਾਲ ਕਰਦੇ ਨੇ? ਇਹਦੀ ਰਿਪੇਅਰਿੰਗ ਦਾ ਕੋਈ ਖਰਚਾ ਵੀ ਕੀ ਕੋਈ ਮੇਨਟੇਨੈਂਸ ਸਮਾਨ ਸਾਰਾ ਮਿਲ ਜਾਂਦਾ ਇਹਦਾ? ਸਮਾਨ ਈਜ਼ੀਲੀ ਮਿਲ ਜਾਂਦਾ ਇਹਦਾ। ਠੀਕ ਹੋ ਬਸ ਗਿਆ। ਇਹ ਹੈ ਇਹਦੇ ਇhtiyat ਇਹਦੀ ਜ਼ਰੂਰੀ ਹੈ ਕਿ ਇਹਦਾ ਮੋਬਾਈਲ ਟਾਈਮ ਤੇ ਚੇਂਜ, ਯਾਨੀ ਕਿ 15 ਤੋਂ 20 ਘੰਟਿਆਂ ਬਾਅਦ ਇਹਦਾ ਮੋਬਾਈਲ ਚੇਂਜ ਹੋਣਾ ਚਾਹੀਦਾ। ਇਹਦਾ ਕੋਈ ਮੀਟਰ ਸ਼ੀਟਰ ਲੱਗਾ ਜਿੱਥੇ ਘੰਟੇ ਲੱਗ ਚੱਲਦੇ? ਆਪਣਾ ਹਿਸਾਬ ਆਪ ਬੰਦਾ ਖੁਦ ਨੋਟ ਕਰ ਲੈ। ਅੱਛਾ ਖੁਦ ਨੋਟ ਕਰ ਲਓ। ਤੇ ਦੂਸਰਾ ਇਹ ਹੈ ਕਿ ਇਹਨੂੰ ਰੈਸਟ ਦੇਣਾ ਲਾਜ਼ਮੀ ਹੈ। ਅਗਰ ਇਹਨੂੰ ਰੈਸਟ ਨਹੀਂ ਦੋਗੇ ਤੇ ਇੰਜਣ ਦਾ ਇਹ ਜਿਸ ਟਾਈਮ ਤੁਸੀਂ ਲਈ ਸੀ ਨਵੀਂ ਉਹ ਸ਼ੋਰੂਮ ਵਾਲਿਆਂ ਨੇ ਕਿਹਾ ਸੀ ਵੀ ਰੈਸਟ ਦੇ ਸ਼ੋਰੂਮ ਵਾਲਿਆਂ ਨੇ ਵੀ ਰੈਸਟ ਲਾਜ਼ਮੀ ਦੇਣਾ ਹੈ। ਰੈਸਟ ਲਾਜ਼ਮੀ ਤਕਰੀਬਨ 20 ਮਿੰਟ ਚਲਾ ਕੇ 10 ਮਿੰਟ, ਯਾਨੀ ਕਿ 5 ਘੰਟੇ ਤੁਸੀਂ ਚਲਾਓ ਤੇ 3 ਘੰਟੇ ਉਹਦੇ ਵਿੱਚ 3.5 ਘੰਟੇ ਰੈਸਟ ਹੋਣਾ ਚਾਹੀਦਾ। ਸਹੀ ਹੈ। ਇਹਦੇ 'ਚ ਰੇਡੀਏਟਰ ਨਹੀਂ ਨਾ ਲੱਗਾ ਹੈਗਾ, 에ਅਰ ਕੂਲ ਇੰਜਣ ਆ, ਹਵਾ ਵੀ ਇਹਨੂੰ ਸਪੀਡ ਨਾਲ ਨਹੀਂ ਲੱਗਦੀ ਹੈਗੀ ਵੀ ਇਹ ਤਕਰੀਬਨ ਇੱਕ ਖੜਾ ਤਰ੍ਹਾਂ ਹੀ ਚੱਲਦੀ ਹੈ। ਇਸ ਕਰਕੇ ਇਹ ਵੀ ਉਹਨਾਂ ਨੇ ਰੈਫਰ ਕੀਤਾ ਵੀ ਰੈਸਟ ਦੇਣਾ ਲਾਜ਼ਮੀ ਹੈ। ਠੀਕ ਹੋ ਗਿਆ ਮਾਸ਼ਾਅੱਲਾ। ਤੇ ਤੁਸੀਂ ਇਹ ਪਪੀਤਾ ਵੀ ਚਲਾਇਆ ਹੋਇਆ ਵੀ ਇੱਥੇ ਇਹਦੀ ਗੋਡੀ ਛੋਡੀ, ਅਗਰ ਤੁਸੀਂ ਮਿਨੀ ਟਰੈਕਟਰ ਲਾਓ ਤਾਂ ਤੁਹਾਨੂੰ ਕੰਮ ਦੇਊਗਾ ਜਾਂ ਤੁਸੀਂ ਇਹ ਹੀ ਅੱਛਾ ਸਮਝਦੇ ਨਹੀਂ, ਹੋ? ਇਹ ਅੱਛਾ ਸਮਝਦੇ ਹਾਂ। ਮਿਨੀ ਟਰੈਕਟਰ ਵੀ ਆਪਣੀ ਜਗ੍ਹਾ ਠੀਕ ਹੈ, ਲੇਕਿਨ ਸਾਡੇ ਵਾਸਤੇ ਇਹ ਬੈਸਟ ਹੈ। ਠੀਕ ਹੋ ਗਿਆ। ਨਾਲੇ ਜਿੰਨੀ ਕਿ ਤੁਹਾਡੀ ਸਪੇਸ ਹੈ ਮੇਰੇ ਖਿਆਲ ਮਿਨੀ ਟਰੈਕਟਰ ਤਾਂ ਇੱਥੇ ਚੱਲਣਾ ਵੀ ਕੋਈ ਨਹੀਂ ਹੈ। ਇਹ ਦੇਖੋ ਨਾ, ਇਹ ਪਪੀਤਾ ਵੀ ਵਿੱਚ ਇਹਨਾਂ ਨੇ ਲਾਇਆ ਹੋਇਆ ਵਾ, ਇਹ ਪਪੀਤੇ ਦੇ ਬੂਟੇ ਲੱਗੇ ਆ ਤੇ ਇਹ ਮਾਲਟੇ ਦਾ ਬਾਗ ਆ। ਮਿਨੀ ਟਰੈਕਟਰ ਇੱਥੇ ਉਹ ਕਹਿੰਦੇ ਸਾਨੂੰ ਨਹੀਂ ਕੰਮ ਦਿੰਦਾ। ਇਹਦੇ ਨਾਲ ਹੀ ਸਾਰਾ ਇਹਦੀ ਗੋਡੀ ਕਰਦੇ ਆ ਬਾਗ ਦੀ, ਤੇ ਕਹਿ ਰਹੇ ਆ ਜਿੰਨੇ ਆਮ ਹਲ ਲੱਗਦੇ ਆ ਇਹ ਓਨੀ ਗਹਿਰਾਈ ਤੱਕ ਵੀ ਅਸੀਂ ਲਾ ਸਕਦੇ ਆ। ਇਹ ਤੁਹਾਨੂੰ ਪਹਿਲਾਂ ਵੀ ਦਿਖਾਇਆ ਤੇ ਇਹ ਦੇਖ ਲਓ। ਠੀਕ ਆ ਮਾਸ਼ਾਅੱਲਾ, ਅੱਛੀ ਕਾਰਗਰਦਗੀ ਹੈ। ਦੇਖ ਲਓ ਇਹ ਇੱਥੋਂ ਤੱਕ ਲੱਗੀ ਹੋਈ ਹੈ। ਉਹ ਪਿੱਛੇ ਐਡਜਸਟ ਹੈਗੀ ਹੈ, ਤੁਸੀਂ ਉਸ ਹਿਸਾਬ ਨਾਲ ਜਿੰਨੀ ਗਹਿਰਾਈ 'ਚ ਇਹਨੂੰ ਲਿਜਾਣਾ ਚਾਹੁੰਦੇ ਹੋ ਲਾ ਸਕਦੇ ਹੋ। ਇਹ ਦੇਖੋ ਹੁਣ ਬੰਦਾ ਦੂਸਰਾ ਚਲਾ ਰਿਹਾ ਵਾ, ਤੁਹਾਨੂੰ ਦਿਖਾਉਂਦੇ ਆ। ਇੱਥੋਂ ਗਿਆ ਉਹ